ਅਸੀਂ ਗੱਲ ਕਰੀਏ ਜੇ ਸਿਕੰਦਰ ਤੇ ਪੋਰਸ ਦੀ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ, ਤੇ ਅਸੀਂ ਵੇਖਦੇ ਹਾਂ ਕਿ ਸਾਨੂੰ ਯੂਨਾਨੀਆਂ ਦੇ ਤੇ ਬਹੁਤ ਸਾਰੇ ਅਕਾਊਂਟ ਐਸੇ ਮਿਲਦੇ ਨੇ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਿਕੰਦਰ ਦੀ ਫੌਜ ਜਿਹੜੀ ਹੈ ਉਹ ਕੀ ਕਰ ਰਹੀ ਸੀ, ਉਹਦੀਆਂ ਕੀ ਸਟ੍ਰੈਟਜੀਜ਼ ਸਨ, ਉਹ ਕਿਸ ਤਰ੍ਹਾਂ ਉਹਨੇ ਹਮਲਾ ਕੀਤਾ, ਕਿਸ ਤਰ੍ਹਾਂ ਲੜਾਈ ਕੀਤੀ, ਸਿਕੰਦਰ ਕਿੱਡੀ ਬਹਾਦਰੀ ਨਾਲ ਲੜਿਆ, ਤੇ ਉਹ ਸਭ ਗੱਲਾਂ ਸਾਨੂੰ ਉਹਨਾਂ ਅਕਾਊਂਟਸ ਵਿੱਚ ਲੱਭਦੀਆਂ ਨੇ। ਲੇਕਿਨ ਜਿਹੜੀ ਦੂਜੇ ਪਾਸੇ ਦੀ ਤਾਰੀਖ ਹੈ, ਜਿਹੜੀ ਪੋਰਸ ਦੀ ਤਾਰੀਖ ਹੈ, ਮਹਾਰਾਜਾ ਪੋਰਸ ਦੀ ਤਾਰੀਖ ਕਿਹਨੇ ਲਿਖੀ ਹੈ ਜਾਂ ਲਿਖੀ ਗਈ ਹੈ, ਤੇ ਉਹ ਕਿਹੜੇ ਅਕਾਊਂਟਸ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੀ ਤਾਰੀਖ ਦੇ ਹਵਾਲੇ ਨਾਲ। ਬੁੱਧ ਪ੍ਰਕਾਸ਼ ਹੋਰਾਂ ਦੀ ਕਿਤਾਬ ਪੜ੍ਹਦਿਆਂ ਹੋਇਆਂ ਉਹਨਾਂ ਨੇ ਇੱਕ ਪਰਸਪੈਕਟਿਵ ਜਿਹੜਾ ਹੈ ਸਾਨੂੰ ਮਹਾਰਾਜਾ ਪੋਰਸ ਦੀ ਫੌਜ ਵੱਲੋਂ ਵੀ ਵਹਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਵਿੱਚ ਵੀ ਸਾਨੂੰ ਬਹੁਤ ਸਾਰੇ ਥਾਵਾਂ 'ਤੇ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਇਹ ਤਾਂ ਪਤਾ ਹੈ ਕਿ ਸਿਕੰਦਰ ਦੀ ਫੌਜ ਨੇ ਦਰਿਆ ਦੇ ਪਾਰ ਹੈਮੇ ਲਾਏ ਨੇ, ਤੇ ਉਹਨੇ ਟੋਲੀਆਂ ਦੀ ਸ਼ਕਲ ਅਖਤਿਆਰ ਕਰਕੇ ਤੇ ਕਿਹੜੇ ਕਿਹੜੇ ਪਾਸਿਓਂ ਹਮਲਾ ਕਰ ਰਹੀ ਹੈ, ਲੇਕਿਨ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਪੋਰਸ ਜਿਹੜਾ ਵੇ ਉਹਦੇ 'ਤੇ ਦੂਜੇ ਪਾਸੇ ਹੈਮੇ ਲੱਗੇ ਹੋਏ ਨੇ, ਪਰ ਉਹਦੀ ਫੌਜ ਦੀ ਸਟ੍ਰੈਟਜੀ ਕੀ ਹੈ। ਉਸ ਕਿਤਾਬ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਹ ਸਾਡੀ ਤਾਰੀਖ ਦੇ ਵਿੱਚ ਸਾਨੂੰ ਦੱਸਿਆ ਹੀ ਨਹੀਂ ਗਿਆ ਕਿ ਪੋਰਸ ਦੇ ਕੋਲ ਸਿਕੰਦਰ ਨੇ 3 ਬੰਦੇ ਇਕੱਲੇ ਸਨ ਸੁਲਾਹਨਾਮਾ ਵਾਸਤੇ ਕਿ ਸਾਡੇ ਨਾਲ ਸੁਲ੍ਹਾ ਕਰ ਲਓ। ਅਸੀਂ ਉਸ ਵਰਜ 'ਤੇ ਉਹ ਅਪੜ ਚੁੱਕੇ ਸਨ, ਉਸ ਐਜ 'ਤੇ ਪਹੁੰਚ ਚੁੱਕੇ ਸਨ ਕਿ ਸਿਕੰਦਰ ਦੀ ਫੌਜ ਉੱਥੋਂ ਭੱਜ ਜਾਣਾ ਚਾਹੁੰਦੀ ਸੀ। ਉਹਨਾਂ 2 ਬੰਦਿਆਂ ਨੂੰ ਖਾਲੀ ਹੱਥ ਵਾਪਸ ਮੋੜਨ ਤੋਂ ਬਾਅਦ ਤੀਸਰੇ ਬੰਦੇ ਦੇ ਨਾਲ ਪੋਰਸ ਨੇ ਗੱਲ ਕੀਤੀ ਸੀ, ਗੱਲ ਸੁਣੀ ਸੀ ਕਿ ਇੱਕ ਬਾਦਸ਼ਾਹ, ਇੱਕ ਮਹਾਰਾਜਾ ਜਿਹੜਾ ਹਾਰ ਰਿਹਾ ਹੋਏ, ਇਹ ਹੋ ਸਕਦਾ ਹੈ ਕਿ ਉਹ ਸੁਲਾਹਨਾਮਾ ਦੇ ਆਏ ਹੋਏ ਪੈਗਾਮ 2 ਪੈਗਾਮ ਵਾਪਸ ਕਰਕੇ ਤੇ ਫਿਰ ਤੀਸਰੇ ਬੰਦੇ ਦੀ ਗੱਲ ਸੁਣੇ। ਇਸ ਪੱਖੋਂ ਵੀ ਸਾਨੂੰ ਗੱਲ ਕਰਨੀ ਪਏਗੀ। ਇਸ ਪੱਖੋਂ ਜਦੋਂ ਅਸੀਂ ਗੱਲ ਕਰਨੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਲਿਖੀ ਹੋਈ ਤਾਰੀਖ ਹੈ ਉਹ ਅੰਗਰੇਜ਼ ਦੇ ਜ਼ਮਾਨੇ ਵਿੱਚ, ਖਾਸ ਤੌਰ 'ਤੇ ਕਲੋਨੀਅਲ ਰੂਲਰਸ ਦੇ ਆਉਣ ਤੋਂ ਬਾਅਦ ਜਿਹੜੀ ਤਾਰੀਖ ਲਿਖੀ ਗਈ, ਉਹਦੇ ਹਵਾਲੇ ਨਾਲ ਮੈਂ ਨੈਨਸੁਖ ਹੋਰਾਂ ਨੂੰ ਕਹਾਂਗੀ ਕਿ ਉਹ ਸਾਡੇ ਨਾਲ ਗੱਲ ਸਾਂਝੀ ਕਰਨ ਕਿ ਅੰਗਰੇਜ਼ ਦੇ ਆਉਣ ਤੋਂ ਬਾਅਦ ਪੰਜਾਬ ਦੀ ਤਾਰੀਖ ਕਿਸ ਤਰ੍ਹਾਂ ਲਿਖੀ ਗਈ, ਕਿਸ ਤਰ੍ਹਾਂ ਪੰਜਾਬ ਨੂੰ ਵੰਡਿਆ ਗਿਆ, ਜਾਂ ਕਿਸ ਤਰ੍ਹਾਂ ਦੀ ਸ਼ਕਲ ਉਸ ਤਾਰੀਖ ਦੇ ਰਾਹੀਂ ਪੰਜਾਬ ਦੀ ਸਾਡੇ ਸਾਹਮਣੇ ਆਉਂਦੀ ਹੈ। ਦੇਖੋ, ਅਸੀਂ ਪੰਜਾਬ ਦੀ ਤਾਰੀਖ ਦੇ ਉੱਤੇ ਜਦੋਂ ਗੱਲ ਕਰਨੇ ਆ ਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿੰਨੀ ਵੀ ਪੰਜਾਬ ਦੀ ਤਾਰੀਖ ਲਿਖੀ ਗਈ ਹੈ ਉਹ ਪੰਜਾਬੀਆਂ ਨੇ ਨਹੀਂ ਲਿਖੀ। ਮਤਲਬ ਅਸੀਂ ਅੱਜ ਕਹਿ ਸਕਦੇ ਹਾਂ ਕਿ ਰਿਗਵੇਦ ਤੋਂ ਲੈ ਕੇ ਬਹੁਤ ਸਾਰੀਆਂ ਗੱਲਾਂ ਦੇ ਅਸੀਂ ਮਾਣ ਕਰਨੇ ਹਾਂ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਜੀ ਰਿਗਵੇਦ ਇੱਥੇ ਲਿਖਿਆ ਗਿਆ। ਬਹੁਤ ਸਾਰੇ ਸਾਡੇ ਪੰਜਾਬੀਆਂ ਨੇ ਜੋਸ਼ ਜਜ਼ਬੇ ਦੇ ਵਿੱਚ ਇਹ ਕਹਿ ਦਿੱਤਾ ਕਿ ਹਜ਼ਾਰਾਂ ਸਾਲਾਂ ਦੀ ਸਾਡੀ ਤਾਰੀਖ ਹੈ ਔਰ ਇੱਥੇ ਰਿਗਵੇਦ ਲਿਖਿਆ ਗਿਆ। ਰਿਗਵੇਦ ਦੇ ਵਿੱਚ ਕੀ ਲਿਖਿਆ ਸੀ ਇਹਦੇ 'ਤੇ ਕਦੀ ਗੱਲ ਨਹੀਂ ਕੀਤੀ। ਹੁਣ ਰਿਗਵੇਦ ਦੇ ਵਿੱਚ ਕੀ ਕਿਹਾ ਗਿਆ ਕਿ ਸਾਡੇ ਇੱਥੋਂ ਦੇ ਲੋਕਾਂ ਨੂੰ ਕਾਲੇ ਕਿਹਾ ਗਿਆ, ਦਾਸੇ ਕਿਹਾ ਗਿਆ, ਫੀਨੇ ਕਿਹਾ ਗਿਆ, ਔਰ ਇਹਨਾਂ ਦੇ ਨਾਮ ਬੜੇ ਨੈਗੇਟਿਵ ਲਫ਼ਜ਼ ਜਿਹੜੇ ਸਨ ਨਾ ਸਾਡੇ ਵਾਸਤੇ ਯੂਜ਼ ਕੀਤੇ ਗਏ। ਹੁਣ ਉਸ ਵੇਲੇ ਜਿਹੜੇ ਲੋਕ ਆਏ, ਜਿਸ ਤਰ੍ਹਾਂ ਇੰਦਰ ਹੈ, ਸੂਰਿਆ ਹੈ ਔਰ ਅਗਨੀ ਹੈ, ਜਿਹੜੇ ਬਾਅਦ ਵਿੱਚ ਦੇਵਤਾ ਬਣਾ ਕੇ ਉਹਨਾਂ ਨੂੰ ਪੂਜਿਆ ਗਿਆ, ਔਰ ਹਿੰਦੂਆਂ ਦੀ ਜਿਹੜੀ ਪਹਿਲੀ ਤ੍ਰਿਮੂਰਤੀ ਬਣੀ ਜਿਹਦੇ ਵਿੱਚ ਇੰਦਰਾ ਸੀ, ਸੂਰਿਆ ਸੀ ਔਰ ਅਗਨੀ ਸੀ, ਉਹ ਤੁਸੀਂ ਅਗਰ ਦੇਖੋ ਤਾਂ ਉਹ ਬੇਸਿਕਲੀ ਸਾਡੇ ਵਿਲਨ ਬਣਦੇ ਨੇ, ਮਤਲਬ ਪੰਜਾਬ ਦੇ ਨਾ, ਕਿ ਜਿਹੜੇ ਆ ਕੇ ਜੋ ਰਿਗਵੇਦ ਦੇ ਵਿੱਚ ਲਿਖਿਆ, ਮੈਂ ਉਹਨੂੰ ਹਵਾਲਾ ਦੇ ਕੇ ਕਹਿ ਰਿਹਾ ਕਿ ਉਹਦੇ ਵਿੱਚ ਕਿਹਾ ਜਾ ਰਿਹਾ, ਔਰ ਇਹ ਸਾਰਾ ਕੁਝ ਅੰਗਰੇਜ਼ ਦੇ ਜ਼ਮਾਨੇ 'ਚ ਸਾਨੂੰ ਦੱਸਿਆ ਜਾ ਰਿਹਾ। ਗੱਲ ਤਾਂ ਬਹੁਤ ਪੁਰਾਣੀ ਹੈ, ਲੇਕਿਨ ਅੰਗਰੇਜ਼ ਦੇ ਜ਼ਮਾਨੇ 'ਚ ਹੀ ਰਿਗਵੇਦ ਦੇ ਉੱਤੇ ਵੀ ਗੱਲ ਹੋਈ। ਅੰਗਰੇਜ਼ ਦੇ ਜ਼ਮਾਨੇ ਦੇ ਵਿੱਚ ਹੀ ਬਾਅਦ ਦੀ ਜਿਹੜੇ ਸਾਡੀਆਂ ਜਿੰਨੀ ਹਿਸਟਰੀ ਦੇ ਪੀਰੀਅਡਸ ਨੇ ਉਹਨਾਂ ਦੇ ਉੱਤੇ ਲਿਖਿਆ ਗਿਆ ਔਰ ਗੱਲ ਕੀਤੀ ਗਈ। ਬਹੁਤ ਸਾਰੇ ਕੁਝ ਸਾਡੀ ਹਿਸਟਰੀ ਬਣਾਈ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ, ਸੋਸ਼ਲ ਇੰਜੀਨੀਅਰਿੰਗ ਵੀ ਸਾਡੀ ਹੋਈ। ਅੱਜ ਅਸੀਂ ਜੋ ਸੋਚਦੇ ਹਾਂ ਉਹ ਸੋਚਣ ਦਾ ਜਿਹੜਾ ਰੰਗ ਢੰਗ ਵੀ ਹੈ ਨਾ ਸਾਡਾ, ਉਹ ਅੰਗਰੇਜ਼ਾਂ ਨੇ ਹੀ ਸਾਨੂੰ ਦੱਸਿਆ ਕਿ ਤੁਸੀਂ ਇੰਝ ਸੋਚੋ, ਫਿਰ ਅਸੀਂ ਉਂਝ ਹੀ ਸੋਚਦੇ ਹਾਂ। ਅਸੀਂ ਜੈਂਡਰ ਨੂੰ ਕਿਸ ਤਰ੍ਹਾਂ ਲੈ ਰਹੇ ਹਾਂ, ਸਾਰਾ ਕੁਝ ਉਹਨਾਂ ਨੇ ਸਾਨੂੰ ਦੱਸਿਆ। ਅਤੇ ਉਹਦੇ ਵਿੱਚ ਅਸੀਂ ਕਿਧਰੇ ਵੀ ਇਹ ਨਹੀਂ ਫੋਲਿਆ ਕਿ ਕਈ ਵਾਰੀ ਤੁਸੀਂ ਜਦੋਂ ਆਪਣੀ ਤਾਰੀਫ ਕਰ ਰਹੇ ਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਕੁਝ ਸੱਚ ਵੀ ਬੋਲ ਰਹੇ ਹੁੰਦੇ ਹੋ, ਔਰ ਕਦੀ ਤੁਸੀਂ ਆਪਣੇ ਦੁਸ਼ਮਣ ਦੀ ਜਿਹੜੀ ਬਦਖੋਈ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਦੁਸ਼ਮਣ ਦੀ ਅਜ਼ਮਤ ਨੂੰ ਵੀ ਮੰਨ ਰਹੇ ਹੁੰਦੇ ਹੋ। ਹੁਣ ਉਹਦੇ ਵਿੱਚ ਜਦੋਂ ਇੰਦਰਾ ਲੜ ਰਿਹਾ ਵਰਿਤਰਾ ਦੇ ਨਾਲ, ਇੱਥੋਂ ਦਾ ਜਿਹੜਾ ਬੰਦਾ ਜਿਹੜਾ ਉਹਨਾਂ ਦੇ ਨਾਲ ਲੜ ਰਿਹਾ ਉਹ ਇਹ ਵਰਿਤਰਾ ਹੈ। ਉਹ ਇੰਦਰਾ ਉਹਦੇ 'ਚ ਰਿਗਵੇਦ 'ਚ ਲਿਖਿਆ ਕਿ ਅਸੀਂ ਬਾਰ-ਬਾਰ ਉਹਨੂੰ ਮਾਰਨੇ ਆ ਔਰ ਬਾਰ-ਬਾਰ ਉਹ ਜੀ ਪੈਂਦਾ ਔਰ ਸੱਪ ਵਾਂਗੂ ਹੈ ਔਰ ਸੱਪ ਉਹਦਾ ਨਿਸ਼ਾਨ ਹੈ, ਔਰ ਅਸੀਂ ਬਾਰ-ਬਾਰ ਉਹਨੂੰ ਮਾਰਨੇ ਆ ਔਰ ਬਾਰ-ਬਾਰ ਉਹ ਜੀ ਪੈਂਦਾ। ਅਸੀਂ ਅੱਜ ਤੱਕ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਵਰਿਤਰਾ ਕੌਣ ਸੀ। ਬਈ ਉਹ ਜਿਹੜਾ ਇੰਦਰਾ ਉਹਨੂੰ ਮਾਰਨ ਵਾਲਾ ਹੈ, ਜਿਹੜਾ ਸਾਡੀਆਂ ਬਸਤੀਆਂ ਨੂੰ ਉਜਾੜਨ ਵਾਲਾ ਹੈ, ਅਗਨੀ ਦੇਵਤਾ, ਉਹਨੂੰ ਤੇ ਦੇਵਤਾ ਦੇ ਤੌਰ 'ਤੇ ਮੰਨਿਆ ਗਿਆ, ਸੂਰਿਆ ਨੂੰ, ਅਤੇ ਜਿਹੜਾ ਵਰਿਤਰਾ ਉਹ ਕੌਣ ਹੈ। ਇਹ ਬੜੀ ਮਤਲਬ ਹੈਰਾਨਗੀ ਹੁੰਦੀ ਹੈ ਵੇਖ ਕੇ ਕਿ ਵਰਿਤਰਾ ਕੌਣ ਸੀ ਔਰ ਵਰਿਤਰਾ ਨੂੰ ਅਸੀਂ ਕਿਉਂ ਨਹੀਂ ਮਾਣਿਆ, ਔਰ ਵਰਿਤਰਾ ਦੇ ਬਾਰੇ ਅਸੀਂ ਕਦੀ ਗੱਲ ਹੀ ਨਹੀਂ ਕੀਤੀ ਕਿ ਉਹ ਕੌਣ ਸੀ। ਫਿਰ ਜਿਹੜੀ ਤੁਸੀਂ ਗੱਲ ਕੀਤੀ ਸਿਕੰਦਰ ਦੀ ਔਰ ਪੋਰਸ ਦੀ, ਦੇਖੋ ਪੋਰਸ ਨੂੰ ਵੀ ਇੰਡੀਅਨ ਹਿਸਟਰੀ ਦੇ ਵਿੱਚ ਉਸ ਤਰ੍ਹਾਂ
ਮੰਨਿਆ ਹੀ ਨਹੀਂ ਗਿਆ। ਪੋਰਸ ਦੀ ਗੱਲ ਬਹੁਤ ਬਾਅਦ ਵਿੱਚ ਹੋਈ ਔਰ ਬਹੁਤ ਥੋੜ੍ਹੇ ਲੋਕਾਂ ਨੇ ਕੀਤੀ, ਬਲਕਿ ਪੋਰਸ ਨੂੰ ਵੀ ਲੱਭਿਆ ਗਿਆ, ਕਿਉਂਕਿ ਹਿੰਦੂ ਮਿਥਾਲੋਜੀ ਦੇ ਵਿੱਚ ਪੋਰਸ ਜਿਹੜਾ ਉਹ ਫਿੱਟ ਹੀ ਨਹੀਂ ਸੀ ਆਉਂਦਾ। ਜਿਸ ਵਕਤ ਉਹਨਾਂ ਨੇ ਆਰੀਆਵਰਤ ਬਣਾ ਲਿਆ, ਹਿੰਦੂਆਂ ਨੇ ਉੱਥੇ ਜਾ ਕੇ ਗੰਗਾ ਔਰ ਜਮਨਾ ਦੇ ਵਿਚਕਾਰ, ਤੇ ਜੋ ਗੰਗਾ ਜਮਨਾ ਦੇ ਵਿੱਚ ਆਉਂਦਾ ਸੀ ਉਹਨਾਂ ਉਹਨੂੰ ਹੀ ਮੰਨਿਆ। ਬਲਕਿ ਜਿਹੜੀ ਇੱਥੋਂ ਦੀ ਪਹਿਲੀ ਤ੍ਰਿਮੂਰਤੀ ਬਣੀ ਅਗਨੀ, ਸੂਰਿਆ ਔਰ ਇੰਦਰਾ, ਉਹਨੂੰ ਹਟਾ ਕੇ ਉਹਨਾਂ ਨੇ ਬ੍ਰਹਮਾ, ਸ਼ਿਵ ਔਰ ਵਿਸ਼ਨੂੰ ਦੀ ਉੱਥੇ ਜਾ ਕੇ ਇੱਕ ਨਵੀਂ ਤ੍ਰਿਮੂਰਤੀ ਬਣਾਈ। ਹੁਣ ਮਸਲਾ ਤਾਂ ਇਹ ਹੈ ਕਿ ਅਸੀਂ ਪੰਜਾਬੀਆਂ ਨੇ ਖੁਦ ਸਾਡੇ ਬਾਰੇ ਕਿਹਾ ਫਲਾਣੇ ਨੇ ਇਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਲੇਕਿਨ ਅਸੀਂ ਪੰਜਾਬੀਆਂ ਨੇ ਖੁਦ ਕਦੀ ਵੀ ਹੋਸ਼ ਦੇ ਨਾਲ, ਅਸੀਂ ਜੋਸ਼ ਦੇ ਨਾਲ ਨਾਅਰਾ ਤਾਂ ਮਾਰਦੇ ਹਾਂ, ਅਸੀਂ ਰੌਣਕ ਮੇਲਾ ਵੀ ਲਾ ਲੈਂਦੇ ਹਾਂ, ਢੋਲ ਢਮੱਕਾ ਵੀ ਕਰ ਲੈਂਦੇ ਹਾਂ, ਪਰ ਜਿਹੜੀ ਦਲੀਲ ਦੇ ਨਾਲ ਗੱਲ ਕਰਨੀ ਹੈ, ਅੱਜ ਤੇ ਸਵਾਲ ਇਹ ਹੋਏਗਾ ਵੀ ਤੁਸੀਂ ਅਗਰ ਮੈਂ ਕਹਿੰਦਾ ਮੇਰੀ ਹਜ਼ਾਰਾਂ ਸਾਲ ਦੀ ਤਾਰੀਖ ਹੈ ਤਾਂ ਮੈਨੂੰ ਸਾਬਤ ਕਰਨੀ ਪਏਗੀ ਨਾ ਮੇਰੀ ਹਜ਼ਾਰਾਂ ਸਾਲਾਂ ਦੀ ਕੀ ਤਾਰੀਖ ਹੈ। ਮੈਂ ਅਗਰ ਹੜੱਪਾ ਦੀ ਗੱਲ ਕਰਨਾ, ਮੈਂ ਗੰਧਾਰਾ ਦੀ ਗੱਲ ਕਰਨਾ, ਤੇ ਸਿਰਫ ਲਫ਼ਜ਼ ਦੇ ਨਾਲ ਲਵਾਂ, ਮੈਂ ਉਹਨੂੰ ਦੱਸਾਂ ਵੀ ਇਹ ਟਾਈਮ ਬਈ ਇੱਥੇ ਅਗਰ ਕਿਤਾਬੁਲ ਹਿੰਦ ਦੇ ਵਿੱਚ ਅਲ ਬਰੂਨੀ ਨੇ ਕੀ ਲਿਖਿਆ, ਰਾਜ ਤਰੰਗਣੀ ਦੇ ਵਿੱਚ ਕੀ ਲਿਖਿਆ ਗਿਆ ਹੈ, ਜਾਂ ਸ਼ਾਹਨਾਮਾ ਫਰਦੋਸੀ ਦੇ ਵਿੱਚ ਮੇਰੇ ਬਾਰੇ ਕੀ ਲਿਖਿਆ ਗਿਆ ਹੈ, ਅਸੀਂ ਕਦੀ ਉਹਨਾਂ ਨੂੰ ਇੰਝ ਫਰੋਲਿਆ ਹੀ ਨਹੀਂ ਪੰਜਾਬ ਦੇ। ਤੇ ਬਾਕੀ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਦੀ ਤੇ ਜਿਹੜੀ ਲਿਖੀ ਤਾਰੀਖ ਹੁੰਦੀ ਉਹ ਤੇ ਫਤਹਿਨਾਮਾ ਹੁੰਦਾ, ਉਹ ਤੇ ਉਹਨਾਂ ਨੇ ਆਪਣਾ ਹੀ ਉਹਨੂੰ ਬਿਆਨ ਕਰਨਾ ਹੁੰਦਾ। ਮੈਨੂੰ ਉਹਦੇ 'ਤੇ ਕੋਈ ਗਿਲਾ ਵੀ ਨਹੀਂ ਹੋ ਸਕਦਾ ਕਿ ਅੰਗਰੇਜ਼ਾਂ ਨੇ ਮੇਰੇ ਬਾਰੇ ਕੀ ਕਿਹਾ ਜਾਂ ਫਲਾਣੇ ਨੇ, ਕਿ ਮਸਲਾ ਤਾਂ ਇਹ ਹੈ ਕਿ ਮੈਂ ਉਹਨੂੰ ਕਿਵੇਂ ਲਿਆ। ਔਰ ਹਿਸਟਰੀ ਜਿਹੜੀ ਹੈ, ਜਿਸ ਤਰ੍ਹਾਂ ਥੋੜ੍ਹੀ ਜਿਹੀ ਗੱਲ ਕੀਤੀ ਜ਼ਹੀਰ ਭੱਟੂ ਨੇ, ਕਿ ਹਿਸਟਰੀ ਜਿਹੜੀ ਇਹਨੂੰ ਇੱਕ ਪੋਲੀਟੀਕਲ ਟੂਲ ਦੇ ਤੌਰ 'ਤੇ ਵੀ ਯੂਜ਼ ਕੀਤੀ ਜਾਂਦੀ ਹੈ ਅਕਸਰ, ਕਿ ਜਿਹੜਾ ਜਿਸ ਤਰ੍ਹਾਂ ਉਹਨੂੰ ਵੇਖਦਾ ਉਹਨੂੰ ਉਹ ਤੇ ਉਸੇ ਤਰ੍ਹਾਂ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ ਜਿਹੜੀ ਉਹਨੂੰ ਸੂਟ ਕਰਦੀ ਹੋਏ। ਅੰਗਰੇਜ਼ਾਂ ਨੇ ਪਹਿਲਾਂ ਸਾਨੂੰ ਇਹ ਕਿਹਾ ਵੀ ਤੁਸੀਂ ਤੇ ਬੜੇ ਜਾਹਿਲ ਸੋ, ਗੰਵਾਰ ਸੋ, ਔਰ ਅਸੀਂ ਮੰਨ ਇਸ ਵਾਸਤੇ ਲਿਆ ਕਿ ਜਿਹੜੀਆਂ ਸਾਡੀਆਂ ਰੂਲਿੰਗ ਕਲਾਸਿਸ ਸਨ ਉਹਨਾਂ ਨੇ ਕਦੀ ਪੰਜਾਬ ਨੂੰ ਓਨ ਹੀ ਨਹੀਂ ਕੀਤਾ। ਮਤਲਬ ਤੁਸੀਂ ਅਗਰ, ਮੈਨੂੰ ਬੜੀ ਹੈਰਾਨਗੀ ਹੋਈ, ਮੈਂ ਸਮਝਦਾ ਸੀ ਕਿ ਬਹੁਤ ਸਾਰੇ ਜਿਹੜੇ ਟਰਾਈਬਸ ਨੇ ਸਾਡੇ, ਸ਼ਾਇਦ ਉਹ ਸਮਝਦੇ ਨੇ ਕਿ ਅਸੀਂ ਇਸ ਧਰਤੀ ਦੇ ਲੋਕ ਹਾਂ। ਮੈਂ 14 ਫੈਮਲੀਜ਼ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਸੀ ਰਾਜਪੂਤ, ਉਹਨਾਂ ਦੇ ਸ਼ਜਰਾ ਦੇਖੇ, ਤਾਂ ਸਾਰੇ ਦੇ ਸਾਰੇ ਆਪਣੇ ਆਪ ਨੂੰ ਇਹ ਸਾਬਤ ਕਰਦੇ ਨੇ ਕਿ ਅਸੀਂ ਇੱਥੋਂ ਦੇ ਨਹੀਂ। ਕੋਈ ਕਹਿੰਦਾ ਅਸੀਂ ਜੈਸਲਮੀਰ ਦੇ ਹਾਂ, ਕੋਈ ਕਹਿੰਦਾ ਅਸੀਂ ਬੀਕਾਨੇਰ ਦੇ ਹਾਂ, ਕੋਈ ਬਟਨੇਰ ਦੇ ਹਾਂ, ਕੋਈ ਬਟਿਆਣੇ, ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਨੇ। ਔਰ ਸਾਰੇ ਦੇ ਸਾਰੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਰਾਜਾ ਕਰਨ ਦੀ ਔਲਾਦ। ਅੱਛਾ, ਇਹ ਵੀ ਨਹੀਂ ਕਦੀ ਉਹਨਾਂ ਨੇ ਸੋਚਿਆ ਕਿ ਰਾਜਾ ਕਰਨ ਦੀ ਤੁਸੀਂ ਅਗਰ ਆਪਣੇ ਆਪ ਨੂੰ ਔਲਾਦ ਕਹਿ ਰਹੇ ਹੋ ਤਾਂ ਇਹ ਤਾਂ ਤੁਹਾਡੇ ਖਿਲਾਫ ਗੱਲ ਜਾਂਦੀ ਹੈ। ਰਾਜਾ ਕਰਨ ਹੋਵੇ ਜਿਹੜਾ ਕੌਰਵ ਰਾਜਾ ਸੀ ਔਰ ਜਿਹੜੇ ਜੰਗ ਹਾਰ ਗਏ ਮਹਾਭਾਰਤ, ਤੇ ਤੁਸੀਂ ਆਪਣੇ ਆਪ ਨੂੰ ਉਹਦੀ ਔਲਾਦ ਕਹਿ ਰਹੇ ਹੋ। ਤੇ ਜਿਹੜੀਆਂ ਰੂਲਿੰਗ ਅਲੀਟ ਸੀ, ਸਾਡੀਆਂ ਰੂਲਿੰਗ ਕਲਾਸਿਸ ਸੀ, ਜਿਨ੍ਹਾਂ ਨੇ ਆਪਣੇ ਸ਼ਜਰੇ ਲਿਖਾਏ, ਔਰ ਇੱਥੇ ਬਾਜ਼ਾਰੇ ਹਕੀਮਾਂ ਦੇ ਵਿੱਚ ਇੱਕ ਬਕਾਇਦਾ ਸ਼ਜਰਾ ਮੁਨਸ਼ੀ ਹੁੰਦੇ ਸਨ, ਜਿਨ੍ਹਾਂ ਨੂੰ ਤੁਸੀਂ ਪੈਸੇ ਦਿੰਦੇ ਸੋ ਔਰ ਤੁਹਾਡਾ ਸ਼ਜਰਾ ਲਿਖਦੇ ਸਨ। ਅੱਜ ਬਹੁਤ ਸਾਰੇ ਲੋਕਾਂ ਦੇ ਕੋਲ ਜਿਹੜੇ ਸ਼ਜਰੇ ਉਹਨਾਂ ਦੇ ਘਰਾਂ ਦੇ ਵਿੱਚ ਪਏ ਨੇ, ਜਾਂ ਹੁਣ ਤੇ ਕਰਕੇ ਸਪਿਟ ਗਏ ਨੇ ਸਾਰੇ। ਉਹ ਸ਼ਜਰੇ ਸਾਰੇ ਦੇ ਸਾਰੇ ਬਣਾਏ ਗਏ ਸਨ, ਉਹਨਾਂ 'ਚ ਕੋਈ ਵੀ ਸੱਚ ਨਹੀਂ। ਮੈਨੂੰ ਕਿਸੇ ਨੇ ਦੱਸਿਆ, ਮਰਾਸੀ ਨੇ, ਕਿ 7 ਪੀੜ੍ਹੀਆਂ ਜਿਹੜੀਆਂ ਹੁੰਦੀਆਂ ਨੇ ਉਹ ਸੱਚ ਹੁੰਦਾ, ਬਾਕੀ ਸਰਕਾਰੀ ਹੁੰਦਾ ਸਾਰਾ। ਸਾਰੇ ਲੋਕਾਂ ਦੇ ਉੱਤੇ ਜਾ ਕੇ ਸ਼ਜਰਾ ਉਹੀ ਰਾਜਾ ਕਰਨ ਦੇ ਨਾਲ ਜਾ ਕੇ ਨਾ ਮਿਲ ਜਾਂਦਾ। ਤੇ ਮਸਲਾ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੀ ਵਡਿਆਈ ਇਸ ਵਿੱਚ ਨਹੀਂ ਲੱਭਦੇ ਕਿ ਅਸੀਂ ਇਸ ਧਰਤੀ ਦੇ ਹਾਂ, ਔਰ ਧਰਤੀ ਦੇ ਨਾਲ ਪਿਆਰ ਦਾ ਕਦੀ ਵੀ ਇਹ ਮਤਲਬ ਨਹੀਂ ਹੋਣਾ ਚਾਹੀਦਾ ਕਿ ਮੈਂ ਅਗਰ ਲਾਹੌਰ ਵਿੱਚ ਬੈਠਾ ਤਾਂ ਮੈਂ ਕਿਸੇ ਬਲੋਚ ਦੇ ਖਿਲਾਫ ਗੱਲ ਕਰਾਂ, ਨਾ ਇਹ ਮਤਲਬ ਹੋ ਸਕਦਾ ਕਿ ਮੈਂ ਕਿਸੇ ਪਠਾਨ ਦੇ ਖਿਲਾਫ ਗੱਲ ਕਰਾਂ, ਜਾਂ ਮੈਂ ਕਿਸੇ ਸਿੰਧੀ ਦੇ ਖਿਲਾਫ ਗੱਲ ਕਰਾਂ। ਆਪਣੀ ਧਰਤੀ ਦੇ ਨਾਲ ਪਿਆਰ ਕਰਨਾ, ਆਪਣੀ ਬੋਲੀ ਦੇ ਨਾਲ ਪਿਆਰ ਕਰਨਾ, ਇਹਦਾ ਮਤਲਬ ਕੋਈ ਦੁਸ਼ਮਣੀ ਨਹੀਂ ਕਿ ਮੈਂ ਕਿਸੇ ਦੂਸਰੇ ਦਾ ਕੋਈ ਦੁਸ਼ਮਣ ਹਾਂ। ਔਰ ਸਾਨੂੰ ਗੱਲ ਕਰਦਿਆਂ ਹੋਇਆਂ ਵੀ ਇਹਨਾਂ ਨੂੰ ਜ਼ਰਾ ਗੌਰ ਕਰਨਾ ਚਾਹੀਦਾ ਕਿ ਅਸੀਂ ਕਈ ਦਫਾ ਨਾਅਰੇ ਮਾਰਦੇ ਹੋਇਆਂ ਕਈ ਵਾਰੀ ਐਸੇ ਨਾਅਰੇ ਮਾਰ ਬੈਠਦੇ ਹਾਂ ਕਿ ਜਿਹੜੇ ਸੱਜਦੇ ਨਹੀਂ। ਪੰਜਾਬ ਸਿਰਫ ਕੋਈ ਦੁਸ਼ਮਣਦਾਰ ਪੰਜਾਬ ਨਹੀਂ ਕਿ ਘੋੜੀ ਤੇ ਚੜਿਆ, ਮੁੱਛਾਂ ਤੇ ਵੱਢ ਦਿੱਤਾ ਹੈ ਤੇ ਹੱਥ 'ਚ ਡਾਂਗ ਫੜੀ। ਪੰਜਾਬ ਹੈ ਨਹੀਂ, ਪੰਜਾਬ ਫਕੀਰੀ ਵੀ ਹੈ, ਪੰਜਾਬ ਇਸ਼ਕ ਵੀ ਹੈ। ਤੇ ਇਸ ਵਾਸਤੇ ਹੁਣ ਤੁਸੀਂ ਆਪਣੀ ਜਿਹੜੀ ਤੁਹਾਡੇ ਵੰਜਲੀ ਹੈ ਨਾ, ਹੁਣ ਮੇਰੇ ਖਿਆਲ ਵੰਜਲੀ ਵਜਾਓ ਤੇ ਆਪਣੇ ਉਹ ਕਲਾ ਨੂੰ ਜਗਾਓ ਤੇ ਫਿਰ ਹੀ ਹੈ। ਵਰਨਾ ਤੁਸੀਂ ਬਹੁਤ ਅਗਰ ਨਫ਼ਰਤ ਦੀ ਗੱਲ ਕਰੋਗੇ, ਇੱਕ ਜਜ਼ਬਾਤੀ ਜੀ ਗੱਲ ਕਰੋਗੇ, ਕਿ ਦੂਸਰਿਆਂ ਨੂੰ ਹੁਕਮ ਉਹਨਾਂ ਦੇ ਉੱਤੇ ਹੁਕੂਮਤ ਕਰਨ ਦੀ ਗੱਲ ਕਰੋਗੇ, ਉਹ ਗੱਲ ਜਿਹੜੀ ਹੈ ਨਾ ਉਹ ਤੁਹਾਡੇ ਖਿਲਾਫ ਜਾਏਗੀ। ਤੇ ਇਸ ਵਾਸਤੇ ਮੇਰਾ ਖਿਆਲ ਹੈ ਕਿ ਰਾਂਝੇ ਦੀ ਵੰਜਲੀ ਹੀ ਠੀਕ ਹੈ, ਉਹਦੇ ਤੋਂ ਕੰਮ ਲੈਣਾ ਚਾਹੀਦਾ।